India's envoy in Canada warns 6 separatist groups crossing big red line in India-Canada relations, emphasizing national security concerns. ਤੁਸੀਂ ਜੇ ਖਾਲਿਸਤਾਨ ਦਾ ਨਾਰਾ ਲਾਉਂਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਇਹ ਭਾਰਤ ਦੀ ਨੈਸ਼ਨਲ ਸਿਕਿਉਰਿਟੀ ਤੇ ਕੰਟਰੀ ਦੀ ਜਿਹੜੀ ਹੈ ਟੈਰੀਟੋਰੀਅਲ ਇੰਟੈਗ੍ਰਿਟੀ ਉਸ ਨੂੰ ਚੈਲੰਜ ਹੈ ਔਰ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਵਰਮਾ ਨੇ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ ਉਸ ਨੂੰ ਉਹਨਾਂ ਨੇ ਕਿਹਾ ਕਿ ਲਿੰਕ ਟੂ ਦਾ ਕੇਸ ਟੂ ਡੋਮੈਸਟਿਕ ਕ੍ਰਾਈਮ, ਕਿ ਡੋਮੈਸਟਿਕ ਕ੍ਰਾਈਮ ਹੈ, ਜਿਵੇਂ ਗੈਂਗਸਟਰਾਂ ਦੇ ਨਾਲ ਇਹਨੂੰ ਜੋੜਨ ਦੀ ਲਾਈਨ ਔਰ ਲੋਕਲ ਜਿਵੇਂ ਦਾ ਹੁੰਦਾ। ਇੰਡੀਆ ਨੇ ਕੋਈ ਡਿਊਲ ਸਿਟੀਜ਼ਨਸ਼ਿਪ ਤਾਂ ਨਹੀਂ ਦਿੱਤੀ ਹੋਈ ਕੈਨੇਡਾ ਦੇ ਲੋਕਾਂ ਨੂੰ ਜਿਹੜੇ ਭਾਰਤੀ ਮੂਲ ਦੇ ਨੇ, ਇਸ ਲਈ ਅਸੀਂ ਉਹਨਾਂ ਨੂੰ ਫੋਰਨਰ ਮੰਨਦੇ ਹਾਂ ਔਰ ਇਹ ਫੋਰਨਰਸ ਦੀ ਇੰਟਰਫੇਰੈਂਸ ਜੇ ਉਹ ਕਹਿਣਗੇ ਜੇ ਉਹਨਾਂ ਨੇ ਖਾਲਿਸਤਾਨ ਲੈਣਾ ਹੈ, ਇਹ ਇੰਡੀਆ ਦੀ ਨੈਸ਼ਨਲ ਇੰਟੈਗ੍ਰਿਟੀ ਨੂੰ ਚੈਲੰਜ ਹੈ। ਉਹਨੇ ਕਿਹਾ ਜੀ ਕੈਨੇਡਾ ਸਰਕਾਰ ਨੂੰ ਇੰਡੀਆ ਦੇ ਬਾਰੇ ਮਿਸਅੰਡਰਸਟੈਂਡਿੰਗ ਹੈ ਔਰ ਇੱਥੇ ਜਿਹੜੇ ਸਿੱਖ ਬੈਠੇ ਨੇ ਇਹ ਖਾਮਖਾਹ ਇਸ ਇਸ਼ੂ ਨੂੰ ਰੇਕ ਕਰਦੇ ਨੇ ਔਰ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿਕਿਉਰਿਟੀ ਥ੍ਰੈਟ ਜਿਹੜੇ ਨੇ ਸਾਡੇ ਨੇਸ਼ਨ ਨੂੰ ਕੈਨੇਡਾ ਤੋਂ ਆਉਣ। We continue to remain concerned about the security of our diplomatic representatives in Canada and expect the government of Canada to ensure that they are able to carry out their responsibilities without fear. We stand by the allegations that a Canadian was killed on Canadian soil by Indian agents, Mr. Jolly said on Parliament Hill. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 8 ਮਈ 2024 25 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸਨ ਕੇਬਲ, ਵਾਪਰਨ ਕੈਨੇਡਾ, roku, ਜਾਦੂ ਬਾਕਸ, ਛਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਹਰਦੀਪ ਸਿੰਘ ਜੀ ਵੱਲੋਂ। ਸੋ ਇਹ TV84 ਦੇ ਪੱਕੇ ਖੈਰਖਵਾਹ ਨੇ ਔਰ TV84 ਦੀ ਸਪੋਰਟ ਕਰਦੇ ਨੇ ਔਰ ਆਪਣਾ ਕੌਮੀ ਘਰ ਖਾਲਿਸਤਾਨ ਦੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬੀ ਦਾ ਮਸ਼ਹੂਰ ਅਖਾਣਾ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਸੋ ਭਾਰਤੀ ਹੁਕੂਮਤ ਦਾ ਵਰਤਾਰਾ ਇਸ ਅਖਾਣ ਤੇ ਬਿਲਕੁਲ ਜਿਹੜਾ ਠੀਕ ਢੁਕਦਾ ਹੈ। ਸੋ ਭਾਰਤ ਦੇ ਕੈਨੇਡਾ ਵਿੱਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਮੌਂਟਰੀਆਲ ਵਿੱਚ ਵਿਦੇਸ਼ੀ ਮਾਮਲਿਆਂ ਸੰਬੰਧੀ ਕੌਂਸਲ ਦੀ ਮੀਟਿੰਗ ਵਿੱਚ ਬੋਲਦਿਆਂ ਕਿਹਾ ਕਿ ਜੇ ਕੈਨੇਡਾ ਦੇ ਵੱਖਵਾਦੀ ਸਿੱਖ ਖਾਲਿਸਤਾਨ ਦੀ ਗੱਲ ਕਰਨਗੇ ਤਾਂ ਉਸ ਨੂੰ ਭਾਰਤ ਵੱਲੋਂ ਲਾਲ ਲਕੀਰ ਨੂੰ ਪਾਰ ਕਰਨਾ ਮੰਨਿਆ ਜਾਵੇਗਾ। ਇਸ ਨਾਲ ਭਾਰਤ ਦੀ ਸੁਰੱਖਿਆ ਜੁੜੀ ਹੋਈ ਹੈ। ਭਾਰਤ ਕੈਨੇਡਾ ਸਬੰਧਾਂ ਵਿੱਚ ਜਿਹੜੀ ਕੁੜੱਤਣ ਦਾ ਵੱਡਾ ਕਾਰਨ ਇਹੀ ਹੈ, ਪਰ ਹਕੀਕਤ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਇੰਡੀਅਨ ਏਜੰਟਾਂ ਨੇ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਕਰਵਾਇਆ।
ਲਾਲ ਲਕੀਰ ਭਾਰਤ ਨੇ ਟੱਪੀ ਹੈ, ਜਿਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿਛਲੇ 2-3 ਦਿਨ ਦੇ ਪ੍ਰੋਗਰਾਮਾਂ ਨੂੰ ਬਹੁਤ ਪਸੰਦ ਕੀਤਾ ਹੈ ਜੀ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਮੈਂਟ ਔਰ ਲਿਖਤਾਂ ਨੇ। ਅਸੀਂ ਸਭ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ, ਬਿਲਕੁਲ, ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਚੱਲ ਰਿਹਾ ਹੈ ਇਸ ਵੇਲੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਇੰਡੀਅਨ ਸਟੇਟ ਵੱਲੋਂ, ਔਰ ਉਸ 'ਚ ਹਰ ਮੁਲਕ ਦੇ ਖਾਸ ਤੌਰ ਤੇ 5 ਆਈਜ਼ ਕੰਟਰੀਜ਼ ਜਿਨ੍ਹਾਂ 'ਚ ਬ੍ਰਿਟਨ ਔਰ ਨਿਊਜ਼ੀਲੈਂਡ ਤਾਂ ਆਲਮੋਸਟ ਸਾਇਲੈਂਟ ਨੇ, ਲੇਕਿਨ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੀਆਂ ਐਕਟੀਵਿਟੀਜ਼ ਨੂੰ ਲੈ ਕੇ ਸਾਡੇ ਵਿਊਅਰਸ ਦੇ ਵਿੱਚ ਜਾਂ ਓਵਰਆਲ ਸਿੱਖ ਕਮਿਊਨਿਟੀ ਦੇ ਵਿੱਚ ਕਿਤੇ ਕਦੇ ਥੋੜ੍ਹਾ ਜਿਹਾ ਉਤਸ਼ਾਹ ਹੁੰਦਾ ਹੈ ਕਿ ਭਾਈ ਕਾਤਲਾਂ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਜਾਏਗਾ, ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ। ਫਿਰ ਕੁਛ ਇਸ ਕਿਸਮ ਦੀਆਂ ਖਬਰਾਂ ਵੀ ਨਾਲ ਦੀ ਨਾਲ ਚੱਲ ਰਹੀਆਂ ਹੁੰਦੀਆਂ ਜਿਸ ਤੋਂ ਇਹ ਲੱਗਦਾ ਹੈ ਕਿ ਭਾਈ ਫਲਾਂ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰ ਲਈ। ਜਿਵੇਂ ਹਾਲਾਂ ਕੱਲ੍ਹ ਜਿਹੜੀ ਮੇਨ ਸਟੋਰੀ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਉਹਨਾਂ ਦੀ ਐਕਸਕਲੂਸਿਵ ਸਟੋਰੀ ਸੀ, ਉਸ ਦੇ ਉੱਤੇ ਅਸੀਂ ਸਵਾਲੀਆ ਨਿਸ਼ਾਨ ਲਾ ਕੇ ਗੱਲ ਕੀਤੀ ਸੀ, ਕਿਉਂਕਿ ਇਹ 31 ਜਨਵਰੀ ਦੇ ਉਹਨਾਂ ਦੇ ਕਨਸਟੀਟਿਊਸ਼ਨਲ ਕੋਰਟ ਦਾ ਇੰਟਰਿਮ ਆਰਡਰ ਸੀ ਜਿਹਦੇ ਥੱਲੇ ਉਹਨਾਂ ਨੇ ਕਿਹਾ ਸੀ ਕਿ ਜੀ ਇਸ ਦੀ ਅਸੀਂ ਸੁਣਵਾਈ ਕਰਾਂਗੇ ਕੇਸ ਦੀ। ਔਰ ਦੂਸਰਾ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਦੇ ਅੱਡ-ਅੱਡ ਬੁਲਾਰਿਆਂ ਨੇ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲ ਕੀਤੀ ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਬਿਜ਼ੀ ਕੋਰਟ ਸਕੈਜੂਅਲ ਔਰ ਆਪਣਾ ਟਾਈਮ ਫਰੇਮ, ਔਰ ਇਹ ਉਸ ਇੰਟਰਿਮ ਆਰਡਰ 'ਚੋਂ ਜਿਹੜੀ ਇੱਕ ਲਾਈਨ ਪਹਿਲਾਂ ਨਹੀਂ ਸੀ ਦੇਖਣ 'ਚ ਆਈ, ਜਿਹੜੀ ਇਹ ਸੀ ਕਿ ਜੀ ਕੋਈ ਨਿਖਿਲ ਗੁਪਤਾ ਦਾ ਉੱਥੇ ਜਾਣਾ ਕੋਈ ਅਰਜੈਂਸੀ ਨਹੀਂ ਹੈ ਕਿਉਂਕਿ ਇਹਦੇ ਨਾਲ ਕੋਈ ਪਬਲਿਕ ਇੰਟਰਸਟ ਹਾਰਮ ਨਹੀਂ ਹੁੰਦਾ। ਇਹ ਬੜਾ ਖਤਰਨਾਕ ਆਰਗੂਮੈਂਟ ਹੈ ਔਰ ਇਸ ਨੂੰ ਕਿਵੇਂ ਮੰਨਿਆ ਗਿਆ ਜਾਂ ਕਿਵੇਂ ਕੋਰਟ ਨੇ ਕਿਹਾ, ਸੋ ਉਹਨੂੰ ਲੈ ਕੇ ਸਾਡਾ ਕਿਤੇ ਨਾ ਕਿਤੇ ਇਹ ਸ਼ੰਕਾ ਸੀ ਜਾਂ ਹੈ ਕਿ ਭਾਈ ਚੈੱਕ ਰਿਪਬਲਿਕ ਨੇ ਕਿਤੇ ਨਾ ਕਿਤੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਹਵਾਲੇ ਨਾਲ, ਹਾਲਾਂਕਿ ਅਸੀਂ ਅਮਰੀਕਨ ਜਸਟਿਸ ਸਿਸਟਮ ਦੇ ਉੱਤੇ ਪੂਰਾ ਟਰਸਟ ਕਰਦੇ ਹਾਂ ਔਰ ਜ਼ਾਹਰ ਹੈ ਕਿ ਇਹ ਸਾਰਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦਾ ਭੇਤ ਵੀ ਤਾਂ ਹੀ ਖੁੱਲ੍ਹਿਆ ਜੇ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਮੁਸਤੈਦੀ ਨਾਲ ਇਸ ਨੂੰ ਡੱਕਿਆ ਔਰ ਇੰਡਾਈਟਮੈਂਟ ਵੀ ਜੂਨ ਮਹੀਨੇ 'ਚ ਹੀ ਫਾਈਲ ਕੀਤੀ। ਉਹ ਜਿਹੜਾ ਐਨਵੈਲਪ ਸੀ ਇੰਡਾਈਟਮੈਂਟ ਦਾ ਉਹਨੂੰ ਅਨਸੀਲ ਦਾ ਉਹਨੂੰ ਖੋਲ੍ਹਿਆ ਗਿਆ 29 ਨਵੰਬਰ ਨੂੰ, ਔਰ ਉਹਦੇ 'ਚ ਅਸੀਂ ਜੋ ਸਾਡੇ ਕੋਲ ਥੋੜ੍ਹੀ ਬਹੁਤ ਅੰਦਰੂਨੀ ਜਾਣਕਾਰੀ ਵੀ ਹੈ ਕਿ ਹੋਮਲੈਂਡ ਸਿਕਿਉਰਿਟੀ, FBI, CIA, ਜਸਟਿਸ ਡਿਪਾਰਟਮੈਂਟ, ਚਾਰੋਂ ਇਨ ਰੋ ਇਹ ਬਹੁਤ ਕੀਨ ਨੇ ਕਿ ਰਾਹ ਨੂੰ ਇਸ ਦਾ ਹਿੱਸਾ ਬਣਾਇਆ ਜਾਏ ਸਾਰੇ ਦਾ ਪੁਸ਼ ਕਰਨ ਲਈ। ਲੇਕਿਨ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਉਹ ਉਹਨਾਂ ਦੇ ਪੋਲੀਟੀਕਲ ਰੀਜ਼ਨਸ ਜਾਂ ਆਪਣੀਆਂ ਕੈਲਕੂਲੇਸ਼ਨਸ ਦੇ ਹਿਸਾਬ ਨਾਲ ਉਹ ਇਸ ਦੇ ਉੱਤੇ ਅਜੇ ਰਜ਼ਾਮੰਦ ਨਹੀਂ ਨੇ। ਔਰ ਇਹੀ ਕਾਰਨ ਸੀ ਕਿ ਸਾਈਮਲਟੇਨੀਅਸਲੀ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਦਾ ਇਹ ਬਿਆਨ ਕਿ ਜੀ ਅਸੀਂ ਇੰਡੀਅਨ ਗਵਰਨਮੈਂਟ ਨੇ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਹੈ ਉਹਦੀ ਰਿਪੋਰਟ ਦੇ ਇੰਤਜ਼ਾਰ ਕਰ ਰਹੇ ਹਾਂ ਔਰ ਅਸੀਂ ਬਹੁਤ ਸੀਰੀਅਸ ਹੈ ਇਸ ਮਾਮਲੇ। ਸੋ ਜ਼ਾਹਰ ਹੈ ਵੀ ਇਹ ਸਾਰਾ ਕੁਝ ਅਪ ਐਂਡ ਡਾਊਨ ਹੋਏਗਾ, ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਲਟੀਮੇਟਲੀ ਭਾਰਤ ਨੂੰ ਜਵਾਬਦੇਹ ਹੋਣਾ ਵੀ ਪਏਗਾ ਔਰ ਜਿਸ ਗ੍ਰਿਲਿੰਗ ਦੇ ਵਿੱਚੋਂ ਦੀ ਭਾਰਤ ਇਸ ਵੇਲੇ ਲੰਘ ਰਿਹਾ ਹੈ ਇਹਨਾਂ ਦੀ ਜਾਨ ਕੋਈ ਸੌਖੀ ਨਹੀਂ ਬਚੇਗੀ, ਛੁੱਟਣਗੇ ਨਹੀਂ ਹੈ। ਔਰ ਖ਼ਾਸ ਤੌਰ 'ਤੇ ਅਸੀਂ ਜਸਟਿਨ ਟਰੂਡੋ ਉਹਨਾਂ ਦੀ ਹਕੂਮਤ ਦੀ ਜਿਹੜੀ ਹੈ ਉਹ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਬੇਸ਼ੱਕ ਆਲਮੋਸਟ 11 ਮਹੀਨੇ ਲੱਗੇ, ਪਹਿਲਾਂ ਤਾਂ 3 ਮਹੀਨੇ ਜਸਟਿਨ ਟਰੂਡੋ ਨੂੰ ਲੱਗੇ 18 ਜੂਨ ਤੋਂ 18 ਸਤੰਬਰ ਤੱਕ ਇੰਕਸ਼ਾਫ ਕਰਦੇ ਹਾਂ ਔਰ ਫਿਰ ਇਹਨਾਂ 8 ਮਹੀਨਿਆਂ 'ਚ ਉਹਨਾਂ ਦੇ ਇੰਕਸ਼ਾਫ ਤੋਂ ਬਾਅਦ ਉਹਨਾਂ ਨੇ ਜਿਸ ਕਦਰ ਜਿਹੜਾ ਇਸ ਨੂੰ ਆਪਣੇ ਪੈਰ ਵੀ ਅੱਡੀ ਵੀ ਗੱਡ ਕੇ ਰੱਖੀ ਔਰ ਫਾਈਨਲੀ ਜਿਹੜਾ 3 ਭਾੜੇ ਦੇ ਕਾਤਲ ਐਡਮਿੰਟਨ ਸ਼ਹਿਰ 'ਚੋਂ ਫੜੇ ਗਏ ਔਰ ਜੋ ਸਾਡਾ ਪਹਿਲਾ ਅੰਦਾਜ਼ਾ ਸੀ ਕਿ ਭਾਈ ਉਹ ਸਾਡੇ 'ਚੋਂ ਹੀ ਜਿਵੇਂ ਉਹ ਜੰਗਲ ਨੂੰ ਕੱਟਣ ਦੇ ਲਈ ਜਿਹੜੀ ਕੁਹਾੜੀ ਜੰਗਲ ਨੂੰ ਕੱਟਦੀ ਹੈ ਉਸ ਦਾ ਦਸਤਾ ਉਸ ਜੰਗਲ ਦੇ ਰੁੱਖ ਦੀ ਲੱਕੜ ਹੀ ਹੁੰਦੀ ਹੈ ਔਰ ਇਹੀ ਕੰਮ ਇਹਨਾਂ ਨੇ ਪੰਜਾਬ 'ਚ 80ਵਿਆਂ 90ਵਿਆਂ 'ਚ ਵੀ ਕੀਤਾ ਹੈ। ਉਹ KP ਗਿੱਲ ਵਰਗੇ ਹੋਣ, ਬੁੱਚੜ ਬੇਅੰਤੇ ਵਰਗੇ ਹੋਣ ਜਾਂ ਥੱਲੜੇ ਲੈਵਲ ਦੇ ਉਸ ਕਿਸਮ ਦੀਆਂ
ਜਿਹੜੀਆਂ ਨੇ ਉਹ ਕਾਤਲ ਟੋਲੀਆਂ ਹੋਣ ਉਹਨਾਂ ਰਾਹੀਂ। ਦੂਸਰੇ ਪਾਸੇ ਅਸੀਂ ਕੱਲ੍ਹ ਇਹ ਵੀ ਕਿਹਾ ਸੀ ਔਰ ਇਹਨੂੰ ਅਸੀਂ ਕੰਪੇਅਰ ਕੀਤਾ ਸੀ ਕਿ ਵੀ ਇੱਕ ਪਾਸੇ ਜਿਵੇਂ ਬਲੈਕ ਕੈਟ ਫਿਨੋਮੀਨਾ ਦੇ ਥੱਲੇ ਉਹਨਾਂ ਨੇ ਸਾਡੇ ਵਰਗੀਆਂ ਸ਼ਕਲਾਂ ਸੂਰਤਾਂ ਵਾਲੇ ਬਣਾ ਕੇ ਕਿਵੇਂ ਉਹਨਾਂ ਨੇ ਮੂਵਮੈਂਟ ਨੂੰ ਬਦਨਾਮ ਕੀਤਾ, ਇਸੇ ਤਰ੍ਹਾਂ ਇਹ ਵੀ ਜਿਹੜੇ ਪਹਾੜੇ ਦੇ ਟੱਟੂ ਨੇ ਜਿਹੜੇ ਕਿਹਨਾਂ ਹਾਲਾਤਾਂ 'ਚ ਇਹਨਾਂ ਦੇ ਜਿਹੜਾ ਉਹ ਜਾਲ 'ਚ ਫਸੇ, ਉਹ ਬਿਸ਼ਨੋਈ ਗੈਂਗ ਹੈ ਕਿ ਉਹ ਗੋਲਡੀ ਬਰਾੜ ਗੈਂਗ ਹੈ ਕਿ ਕੱਲ੍ਹ ਨੂੰ ਕੋਈ ਹੋਰ, ਇਹ ਤਾਂ ਇਹਨਾਂ ਦੇ ਧਰੇ ਹੋਏ ਨਾਂ ਨੇ, ਇਹਨਾਂ ਨੂੰ ਆਪਰੇਟ ਏਜੰਸੀਆਂ ਕਰਦੀਆਂ ਨੇ ਔਰ ਇਹ ਉਹਨਾਂ ਦੀ ਇੱਕ ਭਰਤੀ ਕੀਤੀ ਜਿਹੜੀ ਹੈ ਉਹ ਆਰਮੀ ਵਾਂਗ ਹੀ ਹੈ, ਜਿਨ੍ਹਾਂ ਦੀ ਟ੍ਰੇਨਿੰਗ ਜਾਂ ਦੂਸਰਾ ਇਸ ਕਿਸਮ ਦੇ ਢੰਗ ਨਾਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ, ਉਹਨਾਂ ਦੇ ਅੱਗੋਂ ਹੈਂਡਲਰ ਦੇ, ਜਿਵੇਂ ਇੰਟੈਲੀਜੈਂਸ ਦੀ ਜ਼ਬਾਨ 'ਚ ਲਫ਼ਜ਼ ਹੈਂਡਲਰ ਹੁੰਦਾ, ਉਹਨਾਂ ਦੇ ਹੈਂਡਲਰ ਹੁੰਦੇ ਨੇ, ਹੈਂਡਲਰਸ ਦੇ ਅੱਗੋਂ ਹੈਂਡਲਰ ਹੁੰਦੇ ਨੇ ਔਰ ਇਹ ਕਦੇ ਵੀ ਜਦੋਂ ਤੁਸੀਂ ਉਸ ਨੂੰ ਸਿੱਧੇ ਤੌਰ 'ਤੇ ਸੋਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਕਿ ਵੀ ਇਹਨੂੰ ਕਿਵੇਂ ਸਿਸਟਮ ਰਨ ਕਰ ਰਿਹਾ, ਜਿਨ੍ਹਾਂ ਨੂੰ ਮਾੜਾ ਮੋਟਾ ਵੀ ਇੰਟੈਲੀਜੈਂਸ ਏਜੰਸੀਆਂ ਦੇ ਵਰਕਿੰਗ ਪੈਟਰਨ ਦਾ ਪਤਾ ਹੈ, ਉਹ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ ਕਿ ਭਾਈ ਉਹ ਥਰਡੇ ਕਾਡਰ ਦੇ ਹੀ ਜਿਹੜੇ ਨੇ ਉਹ ਮਾਰ ਖਾਂਦੇ ਨੇ, ਉਹਨਾਂ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਵੀ ਉਹ ਕੀ ਕਰ ਰਹੇ ਨੇ, ਉਹਨੂੰ ਕਿੱਥੇ ਵਰਤਿਆ ਗਿਆ। ਔਰ ਬਹੁਤ ਸਾਰਿਆਂ ਨੂੰ ਤਾਂ ਈਵਨ ਜਦੋਂ ਉਹਨਾਂ ਨੇ ਜਾਣਾ ਹੁੰਦਾ ਹੈ, ਉਹਨਾਂ ਦੀ ਟ੍ਰੇਨਿੰਗ ਪੂਰੀ ਹੁੰਦੀ ਹੈ, ਸਾਈਟ ਦਿਖਾ ਕੇ ਉਸ ਕਿਸਮ ਦਾ ਰਿਆਜ਼ ਵੀ ਕੀਤਾ ਹੁੰਦਾ ਹੈ, ਪਰ ਟਾਰਗੇਟ ਉਹਨਾਂ ਨੂੰ ਅੱਧਾ ਘੰਟਾ ਪਹਿਲਾਂ ਦੱਸਦੇ ਨੇ ਵੀ ਫਲਾਣਾ, ਉਹਨਾਂ ਨੂੰ ਖੁਦ ਨੂੰ ਨਹੀਂ, ਉਹ ਕੋਈ ਹੋਰ ਪਲਾਨ ਕਰ ਰਿਹਾ ਹੁੰਦਾ। ਸੋ ਇਹ ਸਾਰੇ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜਾ ਉਹ ਪਰਦਾ ਵੀ ਚੁੱਕਿਆ ਜਾਏਗਾ। ਆਲਰੇਡੀ ਇਹਨਾਂ ਤਿੰਨਾਂ ਕਾਤਲਾਂ ਨੂੰ ਜਿਹੜਾ ਹੈ ਉਹ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਔਰ ਉਸ ਦੀ ਗੱਲਬਾਤ ਵੀ ਅਸੀਂ ਕਰਾਂਗੇ ਔਰ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉਹ ਕੋਰਟ ਰੂਮ ਦੇ ਬਾਹਰ ਔਰ ਖਾਲਿਸਤਾਨ ਦੇ ਝੰਡੇ ਔਰ ਨਾਰੇ ਉਸ ਬਿਲਡਿੰਗ ਕੰਪਲੈਕਸ ਦੇ ਬਾਹਰ ਸੀ, ਜਿਸ ਤੋਂ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਵੀ ਕਿਵੇਂ ਜਿਹੜਾ ਉਹ ਸੰਗਤ ਔਰ ਕੈਨੇਡੀਅਨ ਸਿੱਖ ਇਸ ਗੱਲ ਦੀ ਇੰਤਜ਼ਾਰ 'ਚ ਨੇ ਕਿ ਜਸਟਿਸ ਸ਼ੁੱਡ ਬੀ ਡਿਲੀਵਰਡ। ਔਰ ਇਹ ਹੀ ਸਾਡੇ ਕੋਲ ਇੱਕੋ ਹੀ ਅਸੀਂ ਜੇ ਮੀਡੀਆ ਆਊਟਲੈਟ ਰਾਹੀਂ ਆਪਣੀ ਗੱਲ ਜਾਂ ਆਪਣਾ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹੀ ਸਾਡੀ ਜਿਹੜੀ ਹੈ ਖਿਦਮਤ ਹੈ ਕੌਮ ਦੇ ਲਈ। ਔਰ ਜਿਵੇਂ ਵੀਰ ਗੁਰਦੀਪ ਸਿੰਘ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ, ਇਸ ਕਿਸਮ ਦੇ ਵੀਰ ਸਾਡੇ ਰੈਕਗਨਾਈਜ਼ ਕਰਦੇ ਨੇ ਕਿ TV 84 ਇੱਕ ਯੂਨੀਕ ਅੰਦਾਜ਼ ਦੇ ਵਿੱਚ ਪੰਥਕ ਪਲੇਟਫਾਰਮ ਤੋਂ ਆਪਣੀ ਗੱਲ ਸੰਗਤ ਤੱਕ ਪਹੁੰਚਾਉਂਦਾ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਅਖਾਣ ਉਲਟਾ ਚੋਰ ਕੋਤਵਾਲ ਕੋ ਡਾਂਟੇ ਤੋਂ ਸ਼ੁਰੂ ਕੀਤਾ। ਮੇਰੇ ਸਾਹਮਣੇ ਇੱਕ ਜਿਹੜੀ ਕੋਟ ਮਾਰਕ ਟਵੇਨ, ਜਿਵੇਂ ਬ੍ਰਿਟਿਸ਼ ਸੁਸਾਇਟੀ ਜਾਂ ਅਸੀਂ ਵੀ ਜਿਹੜੇ ਬ੍ਰਿਟਿਸ਼ਰਸ ਦੇ ਗੁਲਾਮ ਰਹੇ ਉਸ ਖਿੱਤੇ ਦੇ ਵਿੱਚ, ਅਸੀਂ ਕੋਟ ਕਰਨ ਦੇ ਲਈ ਵਿਲੀਅਮ ਸ਼ੈਕਸਪੀਅਰ ਜਾਂ ਉਸ ਯੂਰਪ ਦੇ ਥਿੰਕਰਸ ਜਾਂ ਫਿਲਾਸਫਰਸ ਦਾ ਹਵਾਲਾ ਦਿੰਦੇ। ਅਮਰੀਕਾ ਦੇ ਵਿੱਚ ਜਿਹੜਾ ਕਾਫੀ ਕਰੰਟ ਦੇ ਉੱਤੇ ਵੀ ਔਰ ਪਾਸਟ ਨਾਲ ਵੀ ਜੋੜਨ ਵਾਲਾ ਜਿਸ ਦੀਆਂ ਕੋਟਸ ਅਕਸਰ ਕੋਟ ਕੀਤੀਆਂ ਜਾਂਦੀਆਂ ਨੇ, ਮਾਰਕ ਟਵੇਨ ਉਹਨਾਂ ਦੇ ਵਿੱਚ ਇੱਕ ਹੈ। ਔਰ ਮਾਰਕ ਟਵੇਨ ਦੀ ਇਹ ਕੋਟ ਐਕਚੁਅਲੀ ਹਾਲਾਂ ਇਸ ਤੋਂ ਪਹਿਲਾਂ ਮੈਂ ਇੱਕ ਅੱਧੀ ਵਾਰੀ ਕੋਟ ਕੀਤਾ ਕਿ ਵੀ ਕਿਵੇਂ ਜਿਹੜੀ ਚਾਰਲਸ ਡਿਕਨਸ ਜਿਹਦਾ ਨਾਵਲ ਦਾ ਟੇਲ ਆਫ ਟੂ ਸਿਟੀਜ਼, ਉਹ ਡੈਨਮਾਰਕ ਦੇ ਵਿੱਚ ਕਿਵੇਂ ਰੋਟਨ ਸਿਸਟਮ ਸੀ, ਕਿਵੇਂ ਇੱਕ ਜਿਹੜੇ ਨੇ ਪ੍ਰੋਸਪਰਸ ਲੋਕ ਸੀ, ਇੱਕ ਜਿਹੜੇ ਨੇ ਗੁਰਬਤ ਦੇ ਮਾਰੇ ਹੋਏ ਸੀ। ਜਦੋਂ ਇਵੇਂ ਹੀ ਜਦੋਂ ਭਾਰਤ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਦੋ ਇੰਡੀਆ ਨੇ, ਇੱਕ ਸ਼ਹਿਰਾਂ ਦੇ ਵਿੱਚ ਜਾਂ ਜਿਹੜੇ ਅੰਬਾਨੀ ਅਡਾਨੀ ਔਰ ਉਹ ਕਲਾਸ ਜਿਹੜੀ 1% ਲੋਕਾਂ ਕੋਲ ਮੁਲਕ ਦੀ 40% ਦੌਲਤ ਹੈ, ਇੱਕ ਉਹਨਾਂ ਦਾ ਭਾਰਤ ਹੈ। ਇੱਕ ਗਰੀਬੀ ਦਾ ਮਾਰਿਆ ਹੋਇਆ ਜਿੱਥੇ 80 ਕਰੋੜ ਭਾਰਤੀਆਂ ਨੂੰ 5 ਕਿਲੋ ਅਨਾਜ ਦੀ ਸਟੇਟ ਵੱਲੋਂ ਜਿਹੜੀ ਹੈ ਉਹ ਲੋੜ ਪੈਂਦੀ ਹੈ ਤਾਂ ਕਿ ਉਹਨਾਂ ਦਾ ਚੁੱਲ੍ਹਾ ਬਲਦਾ ਰਹੇ। ਸੋ ਇਹ ਜਿਹੜੇ ਇਸ ਕਿਸਮ ਦੇ ਪੈਰਲਲ ਚੱਲ ਰਹੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਜਮਹੂਰੀਅਤ ਦੇ ਲਬਾਦੇ 'ਚ ਲਪੇਟ ਦਿਓ, ਉਹਨੂੰ ਹਿੰਦੂਤਵਾ ਦਾ ਲਬਾਦਾ ਦੇ ਦਿਓ, ਉਹਨੂੰ ਸੈਕੂਲਰਿਜ਼ਮ ਦਾ ਦੇ ਦਿਓ, ਪਰ ਅਲਟੀਮੇਟਲੀ ਇਸ ਕਿਸਮ ਦੇ ਸਿਸਟਮ 'ਚ ਜਿੱਥੇ ਕਿ ਧਨਵਾਨ ਲੋਕ, ਪੈਸੇ ਵਾਲੇ ਲੋਕ ਅਲਟੀਮੇਟਲੀ, ਜਿਸ ਦੇ ਲਈ ਲਫ਼ਜ਼ ਮਾਰਕ ਟਵੇਨ ਨੇ ਔਰ ਵੈਸੇ ਵੀ ਡਿਕਸ਼ਨਰੀ ਮਤਲਬ ਪਲੂਟੋਕਰੇਸੀ ਹੈ, ਪਲੂਟੋਕਰੇਸੀ ਹੈ ਜਿੱਥੇ ਕਿ ਜਿਹੜੇ ਨੇ ਵੈਲਦੀ ਲੋਕ ਜਿਹੜੇ ਨੇ ਉਹਨਾਂ ਦੇ ਹੱਥ 'ਚ ਕੰਟਰੋਲ ਹੁੰਦਾ ਤੇ ਜਿਹੜੇ ਪਲੂਟੋਕਰੇਸੀ ਵਾਲੇ ਹੁੰਦੇ ਨੇ ਉਹ ਕਿਸੇ ਜੁੱਤੀ ਗੰਢਣ ਵਾਲੇ ਨੂੰ ਰਾਜਾ ਬਣਾ ਦੇਣ, ਉਹ ਕਿਸੇ ਤੇਲੀ ਦੇ ਮੁੰਡੇ ਨੂੰ ਬਣਾ ਦੇਣ, ਉਹ ਕਿਸੇ ਝੀਰ ਦੇ ਮੁੰਡੇ ਨੂੰ ਬਣਾ ਦੇਣ,
ਉਹ ਕਿਸੇ ਹੋਰ ਨੂੰ ਬਣਾ ਦੇਣ। ਉਹ ਸਮਝ ਰਹੇ ਹੁੰਦੇ ਨੇ ਕਿ ਦੇਖੋ ਜੀ ਕਿੰਨੀ ਐਮਪਾਵਰਮੈਂਟ ਹੈ, ਕਿੰਨਾ ਫਲਾਣਾ ਹੈ। ਲੇਕਿਨ ਉਸ ਪਲੂਟੋਕ੍ਰੇਸੀ ਦਾ ਕੰਟਰੋਲ ਜਿਹੜਾ, ਕਿਉਂਕਿ ਹੁੰਦੀ ਉਹ ਪਲੂਟੋਕ੍ਰੇਸੀ ਹੈ, ਔਰ ਇਸ ਕਿਸਮ ਦੇ ਰਿਜੀਮ ਜਾਂ ਇਸ ਕਿਸਮ ਦੀਆਂ ਸਲਤਨਤਾਂ ਜਾਂ ਇਸ ਕਿਸਮ ਦੇ ਐਮਪਾਇਰ ਕਿਵੇਂ ਖਲੋਂਦੇ ਨੇ, ਫਿਰ ਕਿਵੇਂ ਡੀਜਨਰੇਟ ਹੁੰਦੇ ਨੇ। ਹੁਣ ਮੈਂ ਮਾਰਕ ਟਵੇਨ ਦੀ ਐਗਜ਼ੈਕਟ ਕੋਟ ਵੱਲ ਆਉਂਦਾ, ਉਸਨੇ ਕਿਹਾ ਕਿ ਐਵਰੀ ਸਿਵਲਾਈਜੇਸ਼ਨ carries the seeds of its own destruction and the same cycle shows in them all। ਕਿ ਹਰ ਸੱਭਿਅਤਾ, ਹਰ ਤਹਿਜ਼ੀਬ ਵੱਲ ਜੇ ਤੁਸੀਂ ਦੇਖੋਗੇ ਤਾਂ ਉਸ ਤਹਿਜ਼ੀਬ ਦੇ ਵਿੱਚ ਹੀ ਉਹਦੇ ਤਬਾਹੀ ਦੇ ਬੀਜ ਪਏ ਹੁੰਦੇ ਨੇ, ਔਰ ਉਹੀ ਸਾਈਕਲ ਹਰ ਕੇਸ ਦੇ ਵਿੱਚ ਬੀਤੇ ਦੇ ਵੀ ਜੋ ਔਰ ਅੱਜ ਅਸੀਂ ਆਪਣੀਆਂ ਨਜ਼ਰਾਂ ਸਾਹਮਣੇ ਦੇਖ ਰਹੇ ਹਾਂ, ਇਹ ਸਾਰਿਆਂ 'ਚ ਹੀ ਨਜ਼ਰ ਆਉਂਦਾ। ਅੱਛਾ, ਕੀ ਹੁੰਦੇ ਨੇ ਉਸ ਦਾ ਰਿਪਬਲਿਕ ਇਜ਼ ਬੋਰਨ ਫਲਰਿਸ਼ਸ। ਕੋਈ ਵੀ ਸਾਮਰਾਜ, ਰਾਜ ਜਾਂ ਸਿਸਟਮ ਜਨਮ ਲੈਂਦਾ ਹੈ, ਉਹ ਪ੍ਰੋਸਪਰਸ ਹੁੰਦਾ ਹੈ, ਫਲਰਿਸ਼ ਕਰਦਾ ਹੈ। ਡਿਕੇਜ਼ ਇਨਟੂ ਪਲੂਟੋਕ੍ਰੇਸੀ, ਉਹ ਫਲਰਿਸ਼ ਕਰ ਰਿਹਾ ਹੁੰਦਾ ਹੈ ਜਦੋਂ ਅਮੀਰ ਲੋਕ, ਵੈਲਦੀ ਲੋਕ, ਧਨਾਢ ਲੋਕ, ਰਿਸੋਰਸਫੁਲ ਲੋਕ, ਵਡੇਰੇ ਲੋਕ ਇਹ ਉਸ ਸਾਰੇ ਦੇ ਉੱਤੇ ਕਾਬਜ਼ ਹੋ ਜਾਂਦੇ ਨੇ। ਉਦੋਂ ਹੀ ਦਾ ਰਿਪਬਲਿਕ ਇਜ਼ ਬੋਰਨ ਫਲਰਿਸ਼ਸ ਡਿਕੇਜ਼ ਇਨਟੂ ਪਲੂਟੋਕ੍ਰੇਸੀ। ਅਲਟੀਮੇਟਲੀ ਉਹ ਅਮੀਰਾਂ ਦੇ ਢੇਹ ਚੜ ਜਾਂਦਾ ਜਾਂ ਉਹਨਾਂ ਦੇ ਹੱਥੇ ਚੜ ਜਾਂਦਾ ਹੈ, ਐਂਡ ਇਜ਼ ਕੈਪਚਰਡ ਬਾਈ ਦਾ ਸ਼ੂ ਮੇਕਰ। ਫਿਰ ਉਸ ਨੂੰ ਭਾਵੇਂ ਉਹ ਪਿੱਛੇ ਬੈਠੇ ਹੁੰਦੇ ਨੇ, ਉਹ ਇੱਕ ਸ਼ੂ ਮੇਕਰ ਨੂੰ, ਜੁੱਤੀਆਂ ਗੰਢਣ ਵਾਲਿਆਂ ਨੂੰ ਅੱਗੇ ਕਰ ਦਿੰਦੇ ਨੇ। whom the mercenaries and millionaires make into a king। ਕਿ ਫਿਰ ਉਹ ਉਸ ਕਿਸਮ ਦੇ ਪਹਾੜੇ ਦੇ ਟੱਟੂ, ਉਹ ਮੀਡੀਆ ਹੋਏ, ਉਹ ਦੂਜਾ ਹੋਏ, ਉਹ ਇੱਕ ਜੁੱਤੀ ਗੰਢਣ ਵਾਲੇ ਨੂੰ ਪ੍ਰੋਜੈਕਟ ਕਰਨਗੇ ਕਿ ਬਹੁਤ ਵੱਡਾ ਕਿੰਗ ਹੈ, ਬੜੇ ਗੁਣ ਨੇ, ਇਹਦੇ 'ਚ ਭਾਸ਼ਣ ਕਲਾ ਹੈ, ਇਸ ਦੇ ਵਿੱਚ ਫਲਾਣਾ ਹੈ, ਇਹਨੂੰ ਇਹ ਬ੍ਰਹਮਾ ਦਾ ਅਵਤਾਰ ਹੈ, ਇਹ ਵਿਸ਼ਨੂੰ ਦਾ, ਜਿਵੇਂ ਉਹ ਕੰਗਣਾ ਰਣੌਤ ਮੋਦੀ ਨੂੰ ਕਹਿੰਦੀ ਇਹ ਤਾਂ ਵਿਸ਼ਨੂੰ ਦਾ ਅਵਤਾਰ ਹੈ। ਕਿਸੇ ਹੋਰ ਨੇ ਕਿਹਾ ਨਹੀਂ ਵਿਸ਼ਨੂੰ ਦਾ ਅਵਤਾਰ ਨਹੀਂ, ਮੋਦੀ ਜੀ ਖੁਦ ਹੀ ਵਿਸ਼ਨੂੰ ਭਗਵਾਨ ਹੈ, ਖੁਦ ਹੀ ਨੇ। ਇਹ ਹੈ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਡਿਕੇ ਹੋ ਰਿਹਾ ਹੁੰਦਾ ਸਿਸਟਮ, ਉਹਨੂੰ ਪਲੂਟੋਕ੍ਰੇਸੀ ਕੰਟਰੋਲ ਕਰਦੀ ਐਂਡ ਇਜ਼ ਕੈਪਚਰਡ ਬਾਈ ਸ਼ੂ ਮੇਕਰ whom the mercenaries and millionaires। ਇੱਕ ਪਾਸੇ ਪਹਾੜੇ ਦੇ ਟੱਟੂ, ਦੂਸਰੇ ਪਾਸੇ ਜਿਹੜੇ ਧਨਾੜ ਲੋਕ ਨੇ, ਮੇਕ ਇਨਟੂ ਏ ਕਿੰਗ। the people invent their oppressors। ਹੁਣ ਇਹ ਲੋਕਾਂ 'ਚੋਂ ਹੀ ਉਹਨਾਂ ਨੂੰ ਅਪਰੈਸ ਕਰਨ ਵਾਲੇ ਪੈਦਾ ਹੁੰਦੇ ਨੇ। ਹੁਣ ਅਸੀਂ ਪੁਲਿਸ, ਫੌਜ, ਉਹ ਸਾਰਾ ਜੇ ਦੇਖੀਏ ਤੇ ਉਹੀ ਕਲਾਸ ਹੈ। the people invent their oppressors and the oppressors serve the function for which they are invented। ਕਿ ਬਈ ਉਹ ਜਿਹੜੇ ਬਣਾਏ ਜਾਂਦੇ ਨੇ ਉਹ ਕਹਿ ਰਹੇ ਹੁੰਦੇ ਜੀ ਇਹ ਤਾਂ ਡਿਊਟੀ ਇਜ਼ ਡਿਊਟੀ। ਤੁਸੀਂ ਦੇਖੋਗੇ ਜੀ ਜਿਵੇਂ ਉਹ ਫੌਜੀ ਕਹਿਣਗੇ, ਰਿਟਾਇਰ ਹੋ ਕੇ ਵੀ ਆ ਜਾਣਗੇ, ਉਹਨਾਂ ਨੂੰ ਐਸੀ ਉਹਨਾਂ ਦੀ ਮੈਂਟਲ ਟ੍ਰੇਨਿੰਗ ਕੀਤੀ ਹੁੰਦੀ, ਆਰਡਰ ਇਜ਼ ਆਰਡਰ। ਕਿ ਬਈ ਉਹ ਕੋਈ ਦਿਮਾਗ ਤੋਂ ਸੋਚਣ ਦਾ ਕੰਮ ਨਹੀਂ ਹੈ ਕਿ ਵੀ ਤੁਸੀਂ ਜੇ ਤੁਹਾਨੂੰ ਆਰਡਰ ਹੈ ਫਾਇਰ ਕਰਨਾ ਹੈ, ਉਹ ਭਾਵੇਂ ਅੱਗੇ ਬੱਚਾ ਹੈ, ਔਰਤ ਹੈ, ਦੂਜਾ ਹੈ, ਉਹੀ ਕਰਨਾ। ਕੱਲ੍ਹ ਹੀ ਗੱਲ ਕਰ ਰਹੇ ਸੀ, ਇੱਕ ਸੱਜਣ ਕਹਿਣ ਲੱਗੇ ਕਿ ਬਈ ਟ੍ਰੇਨਿੰਗ ਹੀ ਇਹ ਹੁੰਦੀ ਹੈ ਕਿ ਬਈ ਉੱਥੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਬਈ ਤੁਸੀਂ ਉਹਨਾਂ ਦੇ ਲਈ ਜਿਨ੍ਹਾਂ ਨੇ, ਜਦੋਂ ਤੁਸੀਂ ਜੰਗ ਦੇ ਵਿੱਚ ਜਾਂਦੇ ਹੋ ਤੁਹਾਡਾ ਮਾਈਂਡ ਸੈਟ ਇਹ ਹੁੰਦਾ ਹੈ ਕਿ ਬਈ ਸਾਹਮਣੇ ਜੋ ਵੀ ਹੈ, ਭਾਵੇਂ ਔਰਤ ਹੈ, ਉਹ ਦੁਸ਼ਮਣ ਹੈ, ਐਨਮੀ ਦਿਸ ਐਨ। ਔਰ ਮੈਨੂੰ ਜਦੋਂ ਮੈਂ ਇਹ ਟਰਮੀਨੋਲੋਜੀ ਮੇਰੇ ਮਨ 'ਚ ਆਈ ਤਾਂ ਇੱਕਦਮ ਮੇਰੇ ਸਾਹਮਣੇ ਜਨਰਲ ਬਰਾੜ, ਜਦੋਂ ਦਰਬਾਰ ਸਾਹਿਬ 'ਤੇ ਜਿਹੜਾ ਫੌਜ ਦਾ ਮੌਕੇ 'ਤੇ ਮੇਜਰ ਜਨਰਲ ਬਣਾ ਕੇ ਜਿਹਨੂੰ ਭੇਜਿਆ ਸੀ, ਰਣਜੀਤ ਦਿਆਲ ਲੈਫਟੀਨੈਂਟ ਜਨਰਲ ਔਰ ਜਨਰਲ ਵੈਦਿਆ, ਉਹ ਜਦੋਂ 6 ਜੂਨ ਤੋਂ ਬਾਅਦ ਬਰੀਫਿੰਗ ਦੇ ਰਿਹਾ ਹੈ ਔਰ ਉਹਨੇ ਨਕਸ਼ਾ ਲਟਕਾਇਆ ਹੋਇਆ, ਸੋਟੀ ਫੜੀ ਹੋਈ ਹੈ, ਤਾਂ ਫਿਰ ਇਹ ਹੀ ਕਹਿ ਰਿਹਾ, ਉਹ ਇਹ ਨਹੀਂ ਕਹਿ ਰਿਹਾ ਕਿ ਜੀ ਐਂਡ ਉਹ ਕਹਿ ਰਿਹਾ ਜੀ ਐਨਮੀ ਵਾਸ ਦੇਅਰ, ਫਾਇਰ ਕੇਮ ਫਰੋਮ ਦਾ ਐਨਮੀ ਹੀਅਰ। ਉਹਨਾਂ ਦੇ ਲਈ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਸਾਰੇ ਸ਼ਰਧਾਲੂ ਵੀ ਐਨਮੀ ਨੇ। ਇਹ ਟ੍ਰੇਨਿੰਗ ਹੈ। ਔਰ ਇਹੀ ਮਾਰਕ ਟਵੇਨ ਦਾ ਕਹਿਣਾ ਕਿ ਓਪਰੈਸਰ ਜਿਹੜੇ ਨੇ ਉਹ ਉਸ ਕਿਸਮ ਦੇ ਲੋਕ ਜਿਹੜੇ ਪਲੂਟੋਕ੍ਰੇਸੀ ਦੇ ਲੋਕਾਂ ਨੇ ਖੜੇ ਕੀਤੇ ਹੁੰਦੇ ਨੇ, ਉਹਨਾਂ 'ਚੋਂ ਹੀ ਲੋਕਾਂ 'ਚੋਂ ਹੀ ਕੱਢੇ ਜਾਂਦੇ ਨੇ। ਜਿਹੜੇ ਬਿਲਕੁਲ ਹੈਵ ਨਾਟ ਹੁੰਦੇ ਨੇ ਉਹਨਾਂ ਨੂੰ ਤੁਸੀਂ ਕਿੰਗ ਬਣਾ ਦਿੰਦੇ ਹੋ। ਉਹਨਾਂ 'ਚੋਂ ਹੀ ਫਿਰ ਜਿਹੜੇ ਉਸ ਸਿਸਟਮ ਨੂੰ ਜਿਹੜਾ ਡਿਕੇ ਵਾਲਾ ਜਾ ਰਿਹਾ ਹੁੰਦਾ, ਚੈਲੰਜ ਕਰਨ ਵਾਲਿਆਂ ਨੂੰ, ਉਹੀ ਓਪਰੈਸਰ ਜਿਹੜੇ ਨੇ ਉਹ ਦਬਾ ਰਹੇ ਹੁੰਦੇ ਨੇ। ਪਰ ਉਹ ਇਹ ਸਮਝ ਰਹੇ ਹੁੰਦੇ ਨੇ ਕਿ ਜੀ ਉਹ ਤਾਂ ਆਪਣੀ ਡਿਊਟੀ ਕਰ ਰਹੇ ਨੇ, ਉਹ ਤਾਂ ਡਿਊਟੀ ਇਜ਼ ਡਿਊਟੀ। ਔਰ ਇਸ ਸਾਰੇ ਦੇ ਥੱਲੇ ਉਹਨੂੰ ਜਸਟੀਫਾਈ ਕੀਤਾ ਜਾਂਦਾ। ਔਰ ਅੱਜ ਜੇ ਕਹਿਣਾ ਹੋਏ ਕਿ ਭਾਰਤ ਦੇ ਵਿੱਚ ਜਿਹੜਾ ਰਜੀਮ, ਬੇਸ਼ੱਕ ਹਾਲਤਾਂ 70 75 75 76 ਸਾਲ ਤੋਂ ਉਹੀ, ਭਾਵੇਂ ਉਹ ਡੈਮੋਕ੍ਰੇਸੀ ਜਾਂ
ਸੈਕੂਲਰਿਜ਼ਮ ਦਾ ਲਬਾਦਾ ਸੀ ਜਾਂ ਜੋ ਅੱਜ ਹੈ, ਔਰ ਉਹ ਐਗਜ਼ੈਕਟਲੀ ਉਸੇ ਹੀ ਡਿਕੇ ਜਾਂ ਤਾਂ ਉਸ ਪਾਸੇ ਵੱਲ ਹੀ ਰਿਹਾ ਲੇਕਿਨ ਕਿਉਂਕਿ ਇਸ ਵੇਲੇ ਸਿੱਖ ਡਾਇਰੈਕਟ ਟਾਰਗੇਟ ਨੇ, ਟੋਟਲ ਵਾਰ ਤਾਂ ਸਾਡੇ ਤੇ 4 ਦਹਾਈਆਂ ਤੋਂ ਵਿੱਢੀ ਹੋਈ ਹੈ, ਇਹਦੇ ਬਾਵਜੂਦ ਕਿ ਵੀ ਜਿਹੜੇ ਬਾਹਰਲੇ ਨੇ ਉਹ ਦੱਸਦੇ ਨੇ ਜਾਂ ਜਿਸ ਕਿਸਮ ਦੇ ਈਵਨ ਚੋਣ ਪ੍ਰਚਾਰ 'ਚ ਮੁਸਲਮਾਨਾਂ ਦੇ ਖਿਲਾਫ ਜਾਂ ਦਲਿਤਾਂ ਦੇ ਖਿਲਾਫ ਜੋ ਲਾਈਨ ਹੈ, ਲੇਕਿਨ ਸਿੱਖਾਂ ਦੇ ਉੱਤੇ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਹਨਾਂ ਨੇ ਉਹ ਲਾਹੌਰ ਦੀ ਧਰਤੀ ਹੋਏ, ਉਹ ਬਰਮਿੰਗਮ UK ਦੀ ਧਰਤੀ ਹੋਏ, ਸਰੀ ਹੋਏ ਜਾਂ ਨਿਊਯਾਰਕ ਵਾਸ਼ਿੰਗਟਨ ਦੀ ਧਰਤੀ ਹੋਏ, ਉਸ ਦੇ ਉੱਤੇ ਖੁੱਲ੍ਹ ਕੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਤੇ ਲਿਆ। ਔਰ ਜਿਵੇਂ ਅਸੀਂ ਕੱਲ ਦੀ ਇੱਕ ਸਟੋਰੀ 'ਚ ਜ਼ਿਕਰ ਕੀਤਾ ਸੀ ਕਿ ਮੋਦੀ ਨੇ ਆਪਣੇ ਕਿਸੇ ਚੋਣ ਸਭਾ 'ਚ ਵੀ ਕਿਹਾ ਕਿ ਅਸੀਂ ਸਿੱਖਾਂ ਨੂੰ ਬਥੇਰਾ ਪਲੀਜ਼ ਕਰ ਲਿਆ, ਹੁਣ ਅਸੀਂ ਜਿਹੜਾ ਇਹਨਾਂ ਨੂੰ ਜਿਹੜਾ ਉਹ ਬਖਸ਼ਾਂਗੇ ਨਹੀਂ, ਇਸ ਕਿਸਮ ਦਾ ਜਿਹੜਾ ਪਾਰਟ ਹੈ। ਸੋ ਉਸ ਦੇ ਚੱਲਦੇ ਆ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਜਿੱਥੇ ਜਸਟਿਨ ਟਰੂਡੋ ਦੀ ਹਕੂਮਤ ਨੇ ਇਸ ਮੁੱਦੇ ਦੇ ਉੱਤੇ ਘੱਟੋ ਘੱਟ ਇਸ 1 ਸਾਲ ਦੇ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਔਰ ਖੁੱਲ੍ਹ ਕੇ ਜਿੱਥੇ ਜਸਟਿਨ ਟਰੂਡੋ ਨੇ ਇੰਡੀਅਨ ਏਜੰਟਸ ਨੂੰ ਜ਼ਿੰਮੇਵਾਰ ਦੱਸਿਆ ਕਿ ਭਾਈ ਇਹ ਜਿਹੜੇ ਨੇ ਇਹਨਾਂ ਦਾ ਹੀ ਕੰਮ ਹੈ, ਉੱਥੇ ਈਵਨ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰ ਬੀਬੀ ਜਿਹੜੀ ਹੈ ਉਹ ਹੈ, ਉਸਨੇ ਵੀ ਅਗੇਨ ਜਿਹੜਾ ਉਹ ਰੀਟਰੇਟ ਕੀਤਾ ਕੱਲ, ਮੈਲਨੀ ਜੋਲੀ, ਉਹਨਾਂ ਨੇ ਕਿਹਾ ਕਿ ਵੀ ਸਟੈਂਡ ਬਾਈ ਦ ਐਲੀਗੇਸ਼ਨਸ that a Canadian was killed on Canadian soil by Indian agents, Mr. Jolly said on Parliament Hill ਕਿ ਅਸੀਂ ਆਪਣੇ ਉਸ ਸਟੈਂਡ ਤੇ ਖੜੇ ਹਾਂ ਕਿ ਇੰਡੀਅਨ ਏਜੰਟਸ ਨੇ ਕੈਨੇਡਾ ਦੀ ਸੋਇਲ ਦੇ ਉੱਤੇ ਕੈਨੇਡੀਅਨ ਸਿਟੀਜ਼ਨ ਨੂੰ ਮਾਰਿਆ। ਕੱਲ ਅਸੀਂ ਜ਼ਿਕਰ ਕੀਤਾ ਸੀ ਆਪਣੇ ਇਸ ਹਵਾਲੇ ਨਾਲ ਕਿ ਮੌਂਟਰੀਆਲ 'ਚ ਇੰਡੀਆ ਦਾ ਕੈਨੇਡਾ 'ਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਜਿਹੜਾ ਕਿ ਕ੍ਰਿਮੀਨਲ ਹੈ, ਕਿਉਂਕਿ ਇਹ ਸਾਰੇ ਦਾ ਜੋ ਕੁਝ ਚੱਲ ਰਿਹਾ ਹੈ ਇਸ ਦੇ ਲਈ ਇਹ ਐਂਬੈਸਡਰ ਔਰ ਹਾਈ ਕਮਿਸ਼ਨਰ ਜ਼ਿੰਮੇਵਾਰ ਨੇ, ਕਿਉਂਕਿ ਜਿਹੜੇ ਰਾ ਡੈਸਕ ਨੇ ਇਹਨਾਂ ਦੇ ਥੱਲੇ ਹੀ ਲੱਗੇ ਹੁੰਦੇ ਨੇ, ਇਹਨਾਂ ਨੂੰ ਹੀ ਇਹ ਜਵਾਬਦੇ ਹੁੰਦੇ ਨੇ। ਔਰ ਜਿਹੜੇ ਕ੍ਰੀਡੈਂਸ਼ੀਅਲਸ ਮਨਜ਼ੂਰ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਉਹ ਕਾਮਨਵੈਲਥ ਕੰਟਰੀਜ਼ ਦੇ ਵਿੱਚ ਹਾਈ ਕਮਿਸ਼ਨਰ, ਔਰ ਅਮਰੀਕਾ ਦੇ ਵਿੱਚ ਜਿਵੇਂ ਤਰਨਜੀਤ ਸੰਧੂ ਜਿਹੜਾ ਕਿ ਹੁਣ BJP ਦਾ ਪਾਰਲੀਮੈਂਟਰੀ ਕੈਂਡੀਡੇਟ ਹੈ ਉੱਥੋਂ ਅੰਮ੍ਰਿਤਸਰ ਤੋਂ, ਉਹ ਇੱਥੇ ਜ਼ਿੰਮੇਵਾਰ ਹੈ। ਸੋ ਇਹ ਇੱਕ ਪਾਸੇ ਤਾਂ ਸਿੱਖ ਨੂੰ ਚੇਜ਼ ਕਰਦੇ ਨੇ ਸੰਜੇ ਕੁਮਾਰ ਵਰਮੇ ਨੂੰ ਕਿ ਬਈ ਤੂੰ ਜਿੱਥੇ ਵੀ ਜਾਏਗਾ ਅਸੀਂ ਵਿਰੋਧ ਕਰਾਂਗੇ, ਔਰ ਉਹ ਕੈਨੇਡਾ ਸਰਕਾਰ ਨੂੰ ਵੀ ਹੈ ਕਿ ਭਾਈ ਇਹਨੂੰ ਇੱਥੋਂ ਕੱਢੋ, ਇਹਨੂੰ ਪਰਸੋਨਾ ਨਾਨ ਗ੍ਰੇਟਾ ਬਣਾਓ। ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਕਿਸਮ ਦਾ ਫੋਰਮ ਇਹ ਲੱਭ ਲੈਂਦੇ ਨੇ, ਜਾਂ ਜਿਹੜੀਆਂ ਕੁਛ NGOs ਜਾਂ ਫੋਰਨ ਪਾਲਿਸੀ ਦੇ ਨਾਂ ਥੱਲੇ ਕੋਈ ਥਿੰਕ ਟੈਂਕ ਜਾਂ ਦੂਜੇ ਨੇ, ਉਹਨਾਂ ਨੇ ਵੀ ਆਪਣੀ ਕਾਰਵਾਈ ਪਾਣੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇੱਕ ਮੌਂਟਰੀਅਲ ਕਾਉਂਸਲ ਔਨ ਫੋਰਨ ਰਿਲੇਸ਼ਨਸ ਫੋਰਮ ਹੈ, ਉਹਨਾਂ ਨੇ ਇਹਨੂੰ ਸੱਦਿਆ ਹੋਇਆ ਸੀ, ਹਾਲਾਂ ਬੜਾ ਗੁਪਤ ਜਿਹਾ ਸੀ, ਕਿਉਂਕਿ ਜਿਹੜੇ ਮੈਂ ਵੀ ਸੈਨ ਫਰਾਂਸਿਸਕੋ ਹੁੰਦੇ ਆ ਫੋਰਨ ਰਿਲੇਸ਼ਨਸ ਕਮੇਟੀ ਦੀਆਂ ਮੀਟਿੰਗਸ ਜਿਹਦੇ 'ਚ ਇਸ ਕਿਸਮ ਦੇ ਜਿਹੜੇ ਨੇ ਇਨਵਾਈਟੀ ਹੁੰਦੇ ਨੇ। ਇੱਕ ਮੌਕੇ ਤੇ ਸ਼ੇਖਰ ਗੁਪਤਾ ਜਿਹੜਾ ਉਦੋਂ ਇੰਡੀਆ ਟੂਡੇ ਦਾ ਐਡੀਟਰ ਇਨ ਚੀਫ ਰਿਹਾ, ਉਹਨੂੰ ਵੀ ਸੱਦਿਆ ਹੋਇਆ ਸੀ, ਉਹਨੂੰ ਮੈਂ ਅਟੈਂਡ ਕੀਤਾ ਮੀਟਿੰਗ ਨੂੰ। ਇਸੇ ਤਰ੍ਹਾਂ ਐਸੋਸੀਏਟਡ ਪ੍ਰੈਸ ਦਾ ਬ੍ਰਹਮਾ ਚੈਲਾਨੀ ਜਿਹੜਾ ਹੁਣ ਪੂਰਾ ਹਿੰਦੂਤਵੀ ਥਿੰਕ ਟੈਂਕ ਦਾ ਹਿੱਸਾ ਹੈ, ਮੈਂ 1994-95 ਦੀ ਗੱਲ ਕਰ ਰਿਹਾ। ਸੋ ਉਹਦੇ 'ਚ ਉਹੀ 15-20 ਬੁੱਢੇ ਇਕੱਠੇ ਹੋਏ ਹੁੰਦੇ ਨੇ, ਕੋਈ ਰਿਟਾਇਰ ਹੋਇਆ ਫੋਰਨ ਸਰਵਿਸ 'ਚੋਂ, ਕੋਈ ਕਿਤਿਓਂ, ਉਹਨਾਂ ਦਾ ਵੀ ਦਿਨ ਪੈ ਜਾਂਦਾ ਔਰ ਉਹ ਗੱਲ ਸੁਣ ਕੇ ਚਲੇ ਜਾਂਦੇ ਨੇ, ਤੁਹਾਡੇ ਕੋਲ ਸਵਾਲ ਪੁੱਛਣ ਦਾ ਇੱਕ ਅੱਧਾ, ਇਸ ਤੋਂ ਬਿਯੋਂਡ ਉਹਦਾ ਕੋਈ ਨਹੀਂ ਹੁੰਦਾ। ਪਰ ਉਹਨੂੰ ਮੀਡੀਆ ਰਾਹੀਂ ਬੜਾ ਉਭਾਰਿਆ ਜਾਂਦਾ ਕਿ ਦੇਖੋ ਕਾਉਂਸਲ ਔਨ ਫੋਰਨ ਰਿਲੇਸ਼ਨਸ ਉਸ ਦੇ ਵਿੱਚ ਹੋਇਆ। ਸੋ ਇਸ ਕਿਸਮ ਦੇ ਮੌਂਟਰੀਅਲ ਦੇ ਫੋਰਮ ਦੇ ਵਿੱਚ ਇਹਨੂੰ ਜਿਹੜਾ ਸੱਦਿਆ ਗਿਆ ਸੀ, ਕਿਉਂਕਿ ਓਪਨਲੀ ਤਾਂ ਹੁਣ ਇਹ ਜਿਹੜੇ ਨੇ ਐਲਾਨ ਕਰਕੇ ਤਾਂ ਕਿਤੇ ਜਾਣ ਦੀ ਹਿੰਮਤ ਨਹੀਂ ਰੱਖਦੇ ਕਿ ਜੀ ਉੱਥੇ ਫੰਕਸ਼ਨ ਜਾਂ ਇੱਥੇ ਫੰਕਸ਼ਨ, ਉਹ ਵੀ ਚੁੱਪ ਚਪੀਤਾ ਹੋਏਗਾ। ਹਾਲਾਂ ਇਹ ਯਤਨ ਕੀਤਾ ਗਿਆ ਸਿੱਖ ਜਥੇਬੰਦੀਆਂ ਵੱਲੋਂ ਫੋਰਨ ਰਿਲੇਸ਼ਨਸ ਕਾਉਂਸਲ ਨੂੰ ਕਿ ਵੀ ਇਹਨੂੰ ਕੈਂਸਲ ਕੀਤਾ ਜਾਏ ਬਾਈ ਦਾ ਟਾਈਮ ਜਦੋਂ ਲੇਟ ਹੋਏਗਾ ਜਾਂ ਉਹਨਾਂ ਨੇ ਆਪਣੀ ਕਾਰਵਾਈ ਪਾਣੀ ਹੈ। ਸੋ ਉਹਦੇ ਜਿਹੜੀ ਉਹਨੇ ਗੱਲ ਕਹੀ, ਇਹ PTI ਨੇ ਇਸ ਨੂੰ ਵੱਡੀ ਖਬਰ ਬਣਾ ਕੇ ਸਾਰੇ ਮੁਲਕ ਦੇ ਵਿੱਚ ਛਾਇਆ ਕੀਤਾ ਹੈ। ਇੰਡੀਅਨ ਐਨਵॉय ਇਨ ਕੈਨੇਡਾ ਵਾਰਨਸ ਆਫ ਬਿਗ ਰੈਡ ਲਾਈਨ ਔਨ ਐਂਟੀ ਇੰਡੀਆ ਐਕਟੀਵਿਟੀਜ਼ ਆਫ 6 ਸੈਪਰੇਟਿਸਟ ਗਰੁੱਪਸ। ਇਸ ਜਿਹੜਾ ਮੌਂਟਰੀਅਲ ਦੀ ਫੋਰਨ ਰਿਲੇਸ਼ਨ ਕਾਉਂਸਲ 'ਚ ਬੋਲਦੇ ਆਏ ਨੇ ਕਿਹਾ ਕਿ ਜੀ ਇੰਡੀਆਜ਼ ਐਨਵॉय ਇਨ ਕੈਨੇਡਾ ਵਾਰਨਸ 6 ਸੈਪਰੇਟਿਸਟ ਗਰੁੱਪਸ ਕ੍ਰਾਸਿੰਗ ਬਿਗ ਰੈਡ ਲਾਈਨ ਇਨ ਇੰਡੀਆ ਕੈਨੇਡਾ ਰਿਲੇਸ਼ਨਸ ਐਮਫੇਸਾਈਜ਼ਿੰਗ ਨੈਸ਼ਨਲ ਸਿਕਿਉਰਿਟੀ ਕੰਸਰਨ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਇਹਨੂੰ ਲਾਲ ਖਤਰੇ ਦੀ ਲਾਈਨ ਜਦੋਂ ਕੋਈ ਕ੍ਰਾਸ ਕਰੇਗਾ
ਰਿਲੇਸ਼ਨ ਫਿਰ ਨਾਰਮਲ ਨਹੀਂ ਰਹਿਣਗੇ। ਔਰ ਉਹਨਾਂ ਦੇ ਲਈ ਜਿਹੜੀ ਹੈ ਇਹ ਲਾਲ ਲਾਈਨ ਇਹ ਹੀ ਹੈ ਕਿ ਵੀ ਤੁਸੀਂ ਜੇ ਖਾਲਿਸਤਾਨ ਦਾ ਨਾਅਰਾ ਲਾਉਂਦੇ ਹੋ, ਖਾਲਿਸਤਾਨ ਦੀ ਗੱਲ ਕਰਦੇ ਹੋ, ਇਹ ਭਾਰਤ ਦੀ ਨੈਸ਼ਨਲ ਸਿਕਿਉਰਿਟੀ ਤੇ ਕੰਟਰੀ ਦੀ ਜਿਹੜੀ ਹੈ ਟੈਰੀਟੋਰੀਅਲ ਇੰਟੈਗ੍ਰਿਟੀ ਉਸ ਨੂੰ ਚੈਲੰਜ ਹੈ ਔਰ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹ ਸੰਜੇ ਕੁਮਾਰ ਵਰਮਾ ਨੇ ਇਹ ਗੱਲ ਕਹਿੰਦਿਆਂ ਕਿਹਾ ਕਿ ਵੀ ਇਹ ਜਿਹੜਾ ਜਦੋਂ ਇਸ ਕਿਸਮ ਦਾ ਵਰਤਾਰਾ ਵਾਪਰਿਆ, ਕਿਉਂਕਿ ਇਸ PTI ਦੀ ਖਬਰ ਨੇ ਇਹ ਕਹਿਣ ਦਾ ਯਤਨ ਕੀਤਾ ਕਿ ਜੀ ਵਰਮਾ ਨੇ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੈ ਉਸ ਨੂੰ ਉਹਨਾਂ ਨੇ ਕਿਹਾ ਕਿ ਲਿੰਕ ਟੂ ਦਾ ਕੇਸ ਟੂ ਡੋਮੈਸਟਿਕ ਕ੍ਰਾਈਮ, ਕਿ ਡੋਮੈਸਟਿਕ ਕ੍ਰਾਈਮ ਹੈ, ਜਿਵੇਂ ਗੈਂਗਸਟਰਾਂ ਦੇ ਨਾਲ ਇਹਨੂੰ ਜੋੜਨ ਦੀ ਲਾਈਨ ਔਰ ਲੋਕਲ ਜਿਵੇਂ ਦਾ ਹੁੰਦਾ। ਔਰ ਨਾਲ ਦੀ ਨਾਲ ਹੁਣ ਉਹ ਖੁਦ ਸਿਰਫ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਿਹਾ ਕੈਨੇਡਾ 'ਚ, ਉਹਦਾ ਕੋਈ ਰਾਈਟ ਨਹੀਂ ਹੈ ਕਿ ਵੀ ਉਹ ਕੈਨੇਡਾ ਦੇ ਸਿੱਖਾਂ ਨੂੰ ਐਡਰੈਸ ਕਰੇ ਜਿਨ੍ਹਾਂ ਨੂੰ ਉਹ ਫੋਰੇਨਰ ਕਹਿੰਦਾ। ਉਹ ਕਹਿੰਦਾ ਜੀ ਇਹ ਕਿਹੜਾ ਕਿ ਇੰਡੀਆ ਨੇ ਕੋਈ ਡਿਊਲ ਸਿਟੀਜ਼ਨਸ਼ਿਪ ਤਾਂ ਨਹੀਂ ਦਿੱਤੀ ਹੋਈ ਕੈਨੇਡਾ ਦੇ ਲੋਕਾਂ ਨੂੰ ਜਿਹੜੇ ਭਾਰਤੀ ਮੂਲ ਦੇ ਨੇ, ਇਸ ਲਈ ਅਸੀਂ ਉਹਨਾਂ ਨੂੰ ਫੋਰੇਨਰ ਮੰਨਦੇ ਹਾਂ। ਔਰ ਇਹ ਫੋਰੇਨਰਸ ਦੀ ਇੰਟਰਫੇਰੈਂਸ ਜੇ ਉਹ ਕਹਿਣਗੇ ਜੇ ਉਹਨਾਂ ਨੇ ਖਾਲਿਸਤਾਨ ਲੈਣਾ ਹੈ, ਇਹ ਇੰਡੀਆ ਦੀ ਨੈਸ਼ਨਲ ਇੰਟੈਗ੍ਰਿਟੀ ਨੂੰ ਚੈਲੰਜ ਹੈ। ਪਰ ਇਸ ਦੇ ਉਲਟ ਵਰਮਾ ਕੈਨੇਡਾ ਦੇ ਸਿੱਖਾਂ ਨੂੰ ਚੈਲੰਜ ਕਰ ਰਿਹਾ ਔਰ ਇਹ ਇਹਨਾਂ ਦੀ ਰਿਪੋਰਟਿੰਗ ਹੈ। ਮਿਸਟਰ ਵਰਮਾ ਆਲਸੋ ਵਾਰਨਡ that Sikh groups in Canada who call for the separation of their homeland from India are crossing a big red line that New Delhi sees as a matter of national security. ਹੁਣ ਇਹ ਸਿੱਖਾਂ ਨੂੰ ਕਿ ਤੁਸੀਂ ਰੈੱਡ ਲਾਈਨ, ਉਹਦਾ ਕੋਈ ਹੱਕ ਨਹੀਂ ਹੈ। ਠੀਕ ਹੈ ਫੋਰਨਰ ਨੇ, ਠੀਕ ਹੈ ਫੋਰਨਰ ਹੋਣਾ ਇਸ ਤੇ ਫਖਰ ਹੈ, ਕੋਈ ਤੁਹਾਡੀ ਥਰਡ ਕਲਾਸ ਜਿਹੜੀ ਹੈ ਰੈਚਡ ਤੁਹਾਡੀ ਜਿਹੜੀ ਹੈ ਸੋ ਕਾਲਡ ਜਮਹੂਰੀਅਤ, ਉਸ ਨਾਲ ਕਿਸੇ ਨੂੰ ਕੈਨੇਡੀਅਨ ਜਾਂ ਅਮਰੀਕਨ ਸਿੱਖ ਜਾਂ ਬ੍ਰਿਟਿਸ਼ ਸਿੱਖ ਨੂੰ ਕੋਈ ਫਖਰ ਨਹੀਂ ਹੈ। ਔਰ ਉਹਦੇ 'ਚੋਂ ਇਹ ਕਹਿ ਰਿਹਾ ਇੰਡੀਅਨਸ ਵਿਲ ਡਿਸਾਈਡ ਦਾ ਫੇਟ ਆਫ ਇੰਡੀਆ ਨਾਟ ਦਾ ਫੋਰਨਰਸ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਜਦੋਂ ਤੁਸੀਂ ਸ੍ਰੀਲੰਕਾ ਦੀ ਗਵਰਨਮੈਂਟ ਦੇ ਨਾਲ ਤਾਮਿਲ ਹਿੰਦੂਆਂ ਦਾ ਇਸ਼ੂ ਚੁੱਕਦੇ ਹੋ ਕਿ ਜੀ ਜਾਫਨਾ ਔਰ ਉਸ ਖਿੱਤੇ ਦੇ ਵਿੱਚ ਤਾਮਿਲਾਂ ਨੂੰ ਆਟੋਨਮੀ ਦਿੱਤੀ ਜਾਏ, ਉਦੋਂ ਤੁਹਾਨੂੰ ਭੁੱਲ ਜਾਂਦਾ ਕਿ ਵੀ ਉਹ ਸ੍ਰੀਲੰਕਾ ਦੇ ਸਿਟੀਜ਼ਨ ਨੇ ਔਰ ਤੁਹਾਡਾ ਕੀ ਹੱਕ ਬਣਦਾ ਹੈ ਕਿ ਤੁਸੀਂ ਨੇਪਾਲ ਜਿਹੜਾ ਉਸ ਸ੍ਰੀਲੰਕਾ ਦੀ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ ਕਿ ਉਹਨਾਂ ਨੂੰ ਇਸੇ ਤਰ੍ਹਾਂ ਨੇਪਾਲ ਹੁਣ ਨੇਪਾਲ ਦੇ ਵਿੱਚ ਕਿਵੇਂ ਇਹਨਾਂ ਨੇ ਉਹਨਾਂ ਦੀ ਕਨਸਟੀਟਿਊਸ਼ਨਲ ਅਮੈਂਡਮੈਂਟਸ ਇੰਟਰਫੀਅਰੈਂਸ ਕੀਤੀ, ਕਿਵੇਂ ਨੇਪਾਲ ਦੀ ਬਲੌਕੇਡ ਕੀਤੀ ਕਿ ਜੀ ਇਹ ਜਿਹੜੀ ਮੇਧਵੀ ਰੀਜਨ ਹੈ, ਜਿਹੜੇ ਬਿਹਾਰ ਦੇ ਕੁਝ ਜ਼ਿਲ੍ਹੇ ਲੱਗਦੇ ਨੇ ਨੇਪਾਲ ਨਾਲ, ਉਹਨਾਂ ਨੂੰ ਹੱਕ ਮਿਲਣੇ ਚਾਹੀਦੇ ਨੇ ਔਰ ਫਲਾਣਾ। ਉਦੋਂ ਤੁਹਾਨੂੰ ਨਹੀਂ ਨਜ਼ਰ ਆਉਂਦਾ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ ਜਿਹੜਾ ਦੂਸਰੇ ਮੁਲਕ ਦੇ ਮਾਮਲਿਆਂ 'ਚ। ਇੱਥੇ ਤਾਂ ਕੈਨੇਡਾ ਦੀ ਹਕੂਮਤ ਨੇ ਕੋਈ ਵੀ ਸਟਾਂਸ ਕੋਈ ਸਿੱਖਾਂ ਦੇ ਹੱਕ 'ਚ ਜਾਂ ਪੰਜਾਬ ਦੇ ਹੱਕ 'ਚ ਨਹੀਂ ਲਿਆ ਹੋਇਆ। ਉਹਨਾਂ ਨੇ ਤਾਂ ਆਪਣੇ ਕੈਨੇਡੀਅਨ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ ਦੀ ਲਾਈਨ ਥੱਲੇ ਕੈਨੇਡੀਅਨ ਲਾਅ ਔਰ ਜਿਹੜਾ ਚਾਰਟਰ ਆਫ ਰਾਈਟ ਫਰੀडम ਆਫ ਐਕਸਪ੍ਰੈਸ਼ਨ ਦਿੰਦਾ ਹੈ ਉਸ ਨੂੰ ਇੰਪਲੀਮੈਂਟ ਕਰ ਰਹੇ ਨੇ। ਫਿਰ ਇਹ ਇੱਥੋਂ ਹੀ ਨਹੀਂ ਰੁਕਿਆ ਔਰ ਇਹ ਕਹਿ ਰਿਹਾ ਕਿ ਜੀ ਸਾਡੇ ਸਬੰਧ ਬੜੇ ਨਾਰਮਲ ਨੇ ਕੈਨੇਡਾ ਨਾਲ ਇਨ ਸਪਾਈਟ ਆਫ ਅ ਲੋਟ ਆਫ ਨੋਇਜ਼, ਕਿ ਐਵੇਂ ਜੋ ਚੱਲ ਰਿਹਾ ਇਹ ਸ਼ੋਰ ਸ਼ਰਾਬਾ ਹੈ, ਅਸੀਂ ਤਾਂ ਬਹੁਤ ਜਿਹੜਾ ਹੈ ਉਹ ਕੈਨੇਡਾ ਨੂੰ ਪ੍ਰੋਬਲਮ ਕਹਿੰਦਾ ਕੈਨੇਡਾ 'ਚ ਹੈ ਕਿਉਂਕਿ ਜਿਹੜੀਆਂ ਨੇ ਨੈਗੇਟਿਵ ਡਿਵੈਲਪਮੈਂਟਸ ਨੇ ਦੈਟ ਹੈਜ਼ ਟੂ ਡੂ ਵਿਦ ਕੈਨੇਡਾਜ਼ ਮਿਸਅੰਡਰਸਟੈਂਡਿੰਗ ਆਫ ਡੈਕੇਡਸ ਓਲਡ ਇਸ਼ੂ which he blames Canadians of Indian origin for resurfacing। ਉਹਨੇ ਕਿਹਾ ਜੀ ਕੈਨੇਡਾ ਸਰਕਾਰ ਨੂੰ ਇੰਡੀਆ ਦੇ ਬਾਰੇ ਮਿਸਅੰਡਰਸਟੈਂਡਿੰਗ ਹੈ ਔਰ ਇੱਥੇ ਜਿਹੜੇ ਸਿੱਖ ਬੈਠੇ ਨੇ ਇਹ ਖਾਮਖਾ ਇਸ ਇਸ਼ੂ ਨੂੰ ਰੇਕ ਕਰਦੇ ਨੇ ਔਰ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਿਕਿਉਰਿਟੀ ਥ੍ਰੈਟ ਜਿਹੜੇ ਨੇ ਸਾਡੇ ਨੇਸ਼ਨ ਨੂੰ ਕੈਨੇਡਾ ਤੋਂ ਆਉਣ। ਔਰ ਇਸ ਦੇ ਉੱਤੇ ਉਹ ਇੱਥੋਂ ਤੱਕ ਗਿਆ ਕਹਿੰਦੇ ਫੋਰਨਰਸ ਹੈਵਿੰਗ ਇਫ ਆਈ ਕੈਨ ਕਾਲ ਇਟ ਐਨ ਈਵਲ ਆਈ on the territorial integrity of India, that is a big red line for us। evil eye ਕਿ ਜੀ ਇਹ ਜਿਹੜੇ ਫੋਰਨਰ ਨੇ ਇੱਥੇ ਬੈਠੇ ਉਹਨਾਂ ਦੀ ਬੜੀ ਮਾੜੀ ਅੱਖ ਹੈ, ਉਹਨਾਂ ਦੀ ਜਿਹੜੀ ਹੈ ਉਹ ਖੋਟੀ ਅੱਖ ਹੈ ਭਾਰਤ ਦੇ ਉੱਤੇ, ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲੀ ਗੱਲ ਕੈਨੇਡਾ ਦੇ ਸਿੱਖ ਆਪਣਾ ਰਾਈਟ ਐਕਸਪ੍ਰੈਸ਼ਨ ਦਾ ਜੋ ਚਾਰਟਰ ਆਫ ਰਾਈਟਸ ਹੈ ਉਹਨੂੰ ਐਕਸਪ੍ਰੈਸ ਕਰਦੇ ਨੇ। ਕਿਸੇ ਸਿੱਖ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਕੋਈ ਇਸ ਕਿਸਮ ਦਾ ਕੰਮ ਨਹੀਂ ਕੀਤਾ ਜਿਹੜਾ ਕਿ ਕੈਨੇਡੀਅਨ ਲਾਅ ਦੀ ਵਾਇਓਲੇਸ਼ਨ ਹੋਏ। ਏਅਰ ਕੈਨੇਡਾ ਵੀ ਇਹਨਾਂ ਦੀ ਆਪਣੀ ਕਰਤੂਤ ਔਰ ਅਲਟੀਮੇਟਲੀ ਜੇ ਕੈਨੇਡਾ ਦਾ ਸਟਾਂਸ ਇੰਡੀਆ ਨੂੰ ਐਕਸਪੋਜ਼ ਕਰਨ ਦਾ ਜਿਵੇਂ ਲਿਆ ਹੋਇਆ ਜਸਟਿਨ ਟਰੂਡੋ ਗਵਰਨਮੈਂਟ ਨੇ, ਸਕਸੈਸਿਵ ਗਵਰਨਮੈਂਟਸ ਨੇ ਵੀ ਇਹ ਲਿਆ, ਭਾਵੇਂ ਇੱਕ
ਲੰਬਾ ਸ਼ਾਟ ਹੈ ਤੇ 에ਅਰ ਇੰਡੀਆ ਵਾਲਾ ਵੀ ਐਕਸਪੋਜ਼ ਹੋਏਗਾ। ਜੀ। ਔਰ ਹੁਣ ਮੈਨੂੰ ਜਿਹੜਾ ਇੱਕ ਫੀਅਰ ਹੈ ਕਿ ਰਿਪੀਟਡਲੀ ਜਦੋਂ ਇਹ ਗੱਲ ਕਰਦੇ ਨੇ, ਖੁਦ ਕਿਲਰ ਨੇ, ਖੁਦ ਉਹਨਾਂ ਨੇ ਕੈਨੇਡਾ ਦੀ ਸੋਵਰਨਿਟੀ ਵਾਇਲੇਟ ਕੀਤੀ ਹੈ, ਇੰਟਰਨੈਸ਼ਨਲ ਟੈਰਰਿਜ਼ਮ ਦਾ ਐਕਟ ਕੀਤਾ ਹੈ, ਉਸ ਹੱਦ ਤੱਕ ਜਾ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਕੈਟਾਗਰੀ 'ਚ ਆਉਂਦੇ ਨੇ। ਪਰ ਜਿਹੜਾ ਇਹ ਰਿਪੀਟਡਲੀ ਕੈਨੇਡਾ ਨੂੰ ਇਹ ਕਹਿ ਰਹੇ ਨੇ ਕਿ ਜੀ ਸਾਡੇ ਡਿਪਲੋਮੈਟਸ ਨੂੰ ਖਤਰਾ ਹੈ, ਉਹਨਾਂ ਦੀ ਜਿਹੜੀ ਹੈ ਉਹ ਫ੍ਰੀਲੀ ਕੰਮ ਨਹੀਂ ਕਰ ਪਾ ਰਹੇ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਹੱਦ ਤੱਕ ਹੁਣ ਇੰਡੀਆ ਐਕਸਪੋਜ਼ ਹੈ, ਆਉਣ ਵਾਲੇ ਪੀਰੀਅਡ 'ਚ ਕੋਈ ਨਾ ਕੋਈ ਇਸ ਕਿਸਮ ਦਾ ਹਮਲਾ ਇਹ ਆਪਣੇ ਪਹਾੜੇ ਦੇ ਏਜੰਟ ਨੇ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ FBI ਨੇ ਕਿਵੇਂ ਉਹਨਾਂ ਦੇ ਸੈਕਰਾਮੈਂਟੋ ਸਟੇਸ਼ਨ ਨੇ ਇਹ ਜਿਹੜੇ 34 ਕਾਉਂਟੀਜ਼ ਨੂੰ ਡੀਲ ਕਰਦੇ ਨੇ, ਉਹਨਾਂ ਨੇ ਕਿੰਨਾ ਵੱਡੀ ਪ੍ਰੈਸ ਰਿਲੀਜ਼ ਇਸ ਦੇ ਉੱਤੇ ਕੱਢੀ ਕਿ ਕਿੰਨਾ ਵੱਡਾ ਖਤਰਾ ਹੈ, ਕਿਸ ਲੈਵਲ ਦੀ ਫਰੌਤੀ ਔਰ ਕੀ ਕੁਝ ਚੱਲ ਰਿਹਾ ਹੈ। ਔਰ ਕੈਨੇਡਾ 'ਚ ਤਾਂ ਇਸ ਤੋਂ ਵੀ ਵੱਡਾ ਨੈਟਵਰਕ, ਬ੍ਰਿਟਿਸ਼ ਕੋਲੰਬੀਆ 'ਚ ਤਾਂ ਪਹਿਲਾਂ ਤੋਂ ਹੀ ਜਦੋਂ ਈਵਨ ਇਹ ਨਹੀਂ ਵੀ ਸ਼ੁਰੂ ਹੋਇਆ ਸੀ ਬਹੁਤ ਸਾਰਾ, ਉੱਥੇ ਗੈਂਗਸਟਰਸ ਦੀ ਆਮਦ, ਕਿਉਂਕਿ ਅਮਰੀਕਾ ਵੱਡੀ ਮਾਰਕੀਟ ਹੈ ਜਿਹੜੀ ਦੁਨੀਆ ਦੇ ਵਿੱਚ ਡਰੱਗਸ ਪੈਦਾ ਹੁੰਦੀਆਂ ਨੇ, ਉਹ ਕੋਲੰਬੀਆ ਹੋਏ ਜਾਂ ਅਫਗਾਨਿਸਤਾਨ ਹੋਏ, 50% ਜਿਹੜੀ ਉਹਦੀ ਕੰਜ਼ੰਪਸ਼ਨ ਹੈ ਉਹ ਅਮਰੀਕਾ 'ਚ ਹੈ। ਔਰ ਮੈਕਸੀਕੋ ਤੋਂ ਇਲਾਵਾ ਕੈਨੇਡਾ ਇੱਕ ਸੋਰਸ ਹੈ। ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਤਨਾਮੀ ਗੈਂਗ, ਚੀਨੀ ਗੈਂਗਸ, ਪੰਜਾਬੀ ਮੁੰਡਿਆਂ ਦੀਆਂ ਗੈਂਗਸ, ਕਿਉਂਕਿ ਡਰੱਗਸ ਦੇ ਨਾਲ ਬਿਗ ਮਨੀ ਇਨਵੋਲਵ ਹੈ। ਲੇਕਿਨ ਇਹ ਜਿਹੜਾ ਨਵਾਂ ਫਿਰੌਤੀ ਵਾਲਾ ਕੰਮ, ਉਹ ਸਾਰੇ ਦੇ ਵਿੱਚ ਕੋਈ ਇਸ ਕਿਸਮ ਦਾ ਫਿਰੌਤੀ ਵਾਲਾ, ਔਰ ਉਹ ਵੀ ਸਿੱਖ ਬਿਜ਼ਨਸਮੈਨ, ਸਮਾਲ, ਕੋਈ ਸਟੋਰਾਂ ਵਾਲੇ, ਕੋਈ ਬਿਜ਼ਨਸ ਵਾਲੇ, ਕੋਈ ਟਰਾਂਸਪੋਰਟ ਵਾਲੇ, ਉਹਨਾਂ ਨੂੰ ਟਾਰਗੇਟ ਕਰਨਾ ਹੈ। ਇਹ ਸਾਰੇ ਨੂੰ ਅਮਿਤ ਸ਼ਾਹ ਐਂਡ ਕੰਪਨੀ ਉੱਥੇ ਬੈਠ ਕੇ ਇਹਨਾਂ ਦਾ ਅਜੀਤ ਡੋਵਲ ਦਾ ਡਰਟੀ ਨੈਟਵਰਕ ਜਿਹੜਾ ਨੈਸਟ ਆਫ ਸਪਾਈਜ਼ ਉਹ ਰਨ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਇਹ ਜਦੋਂ ਬਾਰ-ਬਾਰ ਕਹਿ ਰਹੇ ਨੇ ਕਿ ਜੀ ਸਾਡੇ ਡਿਪਲੋਮੈਟਾਂ ਨੂੰ ਖਤਰਾ, ਔਰ ਇਸ 'ਚ ਵੀ ਮੌਂਟਰੀਆਲ ਦੇ ਇਸ ਐਡਰੈਸ ਵੀ ਇਹਨਾਂ ਨੇ ਕਿਹਾ, we continue to remain concerned about the security of our diplomatic representatives in Canada and expect the government of Canada to ensure that they are able to carry out their responsibilities without fear। ਕਿਨੇ ਕਿਸੇ ਡਿਪਲੋਮੈਟ ਦੇ ਸਿਰ 'ਚ ਡੰਡਾ ਮਾਰਿਆ ਹੈ ਜਾਂ ਉਹਨੂੰ ਦਫ਼ਤਰ ਜਾਣ ਤੋਂ ਰੋਕਿਆ ਹੈ ਜਾਂ ਕੋਈ ਹੋਰ ਕੀ, ਪਰ ਇਹ ਜਦੋਂ ਰਿਪੀਟਡਲੀ ਕਹਿ ਰਹੇ ਨੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਇਸ ਕਿਸਮ ਦੀ ਕੋਈ ਕਰਤੂਤ ਕਰ ਸਕਦੇ ਨੇ, ਕਿਉਂਕਿ ਰਿਪੀਟਡਲੀ ਇਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਹੈ we again call upon Government of Canada to stop providing criminal and secessionist elements a safe haven and political space in Canada। ਇਹ ਗੱਲ ਇਹਨੇ ਵੀ ਔਰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਜੈਸਵਾਲ ਨੇ ਵੀ ਦਿੱਲੀ ਦੇ ਵਿੱਚ ਕਹੀ। ਔਰ ਇਸ ਸਾਰੇ ਦੇ ਚੱਲਦੇ ਆ ਨਾਲ ਦੀ ਨਾਲ ਇਹ ਬੋਸਟ ਵੀ ਕਰ ਰਹੇ ਨੇ ਕਿ ਜੀ ਅਸੀਂ ਕੈਨੇਡਾ ਦੇ ਨਾਲ ਸਾਡਾ ਵਪਾਰ 'ਚ ਵੀ ਵਾਧਾ ਹੋ ਰਿਹਾ ਹੈ, ਅਸੀਂ ਕੈਨੇਡਾ ਦੀਆਂ ਦਾਲਾਂ ਖਾ ਰਹੇ ਹਾਂ, ਇੰਨੇ % ਵੱਧ ਗਈਆਂ, ਇੰਨੇ % ਜਿਹੜੀਆਂ ਨੇ ਜਿਹੜੀਆਂ 21% ਇਨਕਰੀਜ਼, ਕਿਉਂਕਿ ਇੰਡੀਆ ਜਿਹੜਾ ਹੈ ਉਹ ਮੈਡੀਸਨ ਸਪਲਾਈ ਦੇ ਜਾਲੀ ਦਵਾਈਆਂ ਉਹ ਅਮਰੀਕਾ 'ਚ ਵੀ ਜਿਹੜੀਆਂ ਨੇ ਔਰ ਕੈਨੇਡਾ 'ਚ ਵੀ ਔਰ ਪਾਕਿਸਤਾਨ ਔਰ ਇਹ ਸਾਰੇ ਤਾਂ ਇਹਨਾਂ ਦਾ ਹੈ ਹੀ ਹੈ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਇਹਨਾਂ ਨੂੰ ਸੰਬੋਧਨ ਕਰਦੇ ਹਾਂ। ਠੀਕ ਕਿਹਾ ਫੋਰਨ ਮਿਨਿਸਟਰ ਬੀਬੀ ਮੈਲਨੀ ਨੇ ਕਿ ਬਈ ਅਸੀਂ ਉਸ ਸਟੈਂਡ ਦੇ ਉੱਤੇ ਖੜੇ ਹਾਂ ਵੀ ਤੁਹਾਡੇ ਏਜੰਟਸ ਨੇ ਮਾਰਿਆ। ਸੋ ਇਹ ਮਿਸਟਰ ਵਰਮਾ ਹੋਏ, ਸ਼ਰਮਾ ਹੋਏ ਕਿ ਬੇਸ਼ਰਮਾ ਹੋਏ ਕਿ ਬੇਵਰਮਾ ਹੋਏ, ਇਹਨਾਂ ਨੂੰ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਲਰੇਡੀ ਰੈੱਡ ਲਾਈਨ ਹੀ ਨਹੀਂ ਕ੍ਰਾਸ ਕੀਤੀ, ਤੁਸੀਂ ਇੰਟਰਨੈਸ਼ਨਲ ਲਾ ਫਲਾਊਟ ਕੀਤਾ ਹੈ, ਤੁਸੀਂ UN ਚਾਰਟਰ ਫਲਾਊਟ ਕੀਤਾ ਹੈ, ਤੁਸੀਂ ਬਾਹਰਲੇ ਜਿਹੜੇ ਸਿੱਖ ਨੇ ਉਹਨਾਂ ਦੀ ਲਾਈਫ ਦੇ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਜਿਹੜਾ ਉਸੇ ਕਿਸਮ ਦੇ ਟੈਰਰ ਦਾ ਸ਼ਿਕਾਰ ਬਣਾਇਆ। ਔਰ ਇਹ ਫਰੌਤੀਆਂ ਰਾਹੀਂ ਤੁਸੀਂ ਈਵਨ ਜਿਹੜੀ ਪੀਸਫੁਲੀ ਇੱਥੇ ਮਿਹਨਤ ਕਰਨ ਵਾਲੇ ਲੋਕ ਨੇ ਉਹਨਾਂ ਦਾ ਧਨ ਵੀ ਲੁੱਟ ਰਹੇ ਔਰ ਉਹਨਾਂ 'ਚ ਖੌਫ ਵੀ ਪੈਦਾ ਕਰ ਰਹੇ ਹੋ, ਔਰ ਤੁਹਾਡੀ ਜਵਾਬਦੇਹੀ ਜ਼ਰੂਰ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।